ए फड़ी मेरा मोबाइल ते मेरी तस्वीर बनाई। इस एक लाइन ने लेडी कांस्टेबल मसरत इकबाल की जान लै ली। 2 दिन पहले सोशल मीडिया ते एक खबर वायरल हुंदी आ जिहदे विच थाणा तरखानी दी लेडी कांस्टेबल अपनी जान लै लैंदी आ कणक वालियां गोलियां खा के। इहदी हकीकत की आ, यह कहानी कित्थों शुरू होई, असीं की समझाने आ ते साडियां मावां भैणां धीआं की गलतियां करदियां वा। अज सारी गल तुहानूं मैं खोल के दसांगा। 2019 दे विच लेडी कांस्टेबल मसरत इकबाल अपलाई करदी आ पुलिस दे विच भर्ती होण वास्ते। उसे पिंड दा नाइयां दा मुंडा लियाकत भी अपलाई कर दिंदा वा कांस्टेबल भर्ती होण वास्ते। साडे पुराने सादे जिहड़े बाबे हुंदे आ, यानी कि मसरत इकबाल दा प्यो पता की कहंदा वा, पुत्रा मेरी धी ने भी अपलाई किया वा, तू भी अपलाई किया वा, चलो दोने भैन भरा रल के चल जाओ ते पेपर दे के आ जाओ। उतों ही ये कहानी शुरू हुंदी आ ते फिर इहदा इख्तिताम 2026 दे अगस्त दे विच खुदकुशी की सूरत दे विच सामने आंदा वा। ये दोने जाने पेपर देण जांदे आ, इन्हां दी उत्थे सैटिंग हो जांदी आ। 1.5 साल बाद इन्हां दा जिस्मानी ताल्लुक शुरू हो जांदा वा। यह जिस्मानी ताल्लुक जिस तरह ही शुरू हुंदा वा, ये दोने ही एक दूजे दे मोबाइल दे विच वीडियोज़ बनाउण लग जांदे आ। वीडियोज़ दा सिलसिला जारी रहिंदा वा। फिर ईद ते मसरत इकबाल तैयार हुंदी आ, अपनी सहेली नाजिया नूं कहंदी आ, ऐ फड़ी मेरा मोबाइल ते मेरी तस्वीर बना दी। बस एक लैन इस जगह तो इस कुड़ी नूं कबर दियां कंधां तक लै जांदी आ। जिहड़ी नाजिया हुंदी आ ਉਹਦੀ ਸਨੈਪਚੈਟ ਦੇ ਉੱਤੇ ਫੋਟੋ ਬਣਾਉਂਦੀ ਆ। ਜਦੋਂ ਉਹਦੀ ਗੈਲਰੀ ਜਾਂਦੀ ਆ ਉੱਥੇ ਉਹ ਵੀਡੀਓਜ਼ ਪਈਆਂ ਹੁੰਦੀਆਂ ਵਾ, ਹੌਲੀ ਕੁ ਦਿਨੇ ਆਪਣੇ ਮੋਬਾਈਲ ਦੇ ਵਿੱਚ ਸ਼ੇਅਰ ਕਰ ਲੈਂਦੀ ਆ। ਸ਼ੇਅਰ ਕਰਕੇ ਆਪਣੇ ਤੱਕ ਨਹੀਂ ਰੱਖਦੀ, ਫਿਰ ਆਪਣੇ ਭਰਾ ਜਾ ਕੇ ਤੁਸੀਂ ਚੈੱਕ ਕਰਨਾ ਜ਼ਰਾ, ਨਾਜ਼ੀਆ ਬੇਹੂਦਾ ਵੀਡੀਓਜ਼ ਉਹਨਾਂ ਦੋਨਾਂ ਦੀਆਂ, ਮਸਰਤ ਇਕਬਾਲ ਦੀਆਂ ਤੇ ਲਿਆਕਤ ਦੀਆਂ, ਆਪਣੇ ਭਰਾ ਇਮਰਾਨ ਨੂੰ ਦੇ ਦਿੰਦੀ ਆ ਕਿ ਤੂੰ ਮੇਰੀ ਸਹੇਲੀ ਮਸਰਤ ਇਕਬਾਲ ਨੂੰ ਬਲੈਕਮੇਲ ਕਰ। ਉਹ ਭਾਈ ਸਾਹਿਬ ਕੀ ਕਰਦੇ ਆ, ਉਹਦੀ ਵੱਡੀ ਭੈਣ ਫਰਜ਼ਾਨਾ, ਯਾਨੀ ਕਿ ਮਸਰਤ ਦੀ ਵੱਡੀ ਭੈਣ ਫਰਜ਼ਾਨਾ ਨੂੰ ਵੀਡੀਓ ਭੇਜ ਦਿੰਦਾ ਵਾ ਕਿ ਤੇਰੀ ਭੈਣ ਦੀਆਂ ਇਹ ਵੀਡੀਓ ਸਾਡੇ ਕੋਲ ਆ ਗਈਆਂ, ਸਾਡੇ ਵਾਸਤੇ ਇਹ ਕਰੋ, ਸਾਡੇ ਵਾਸਤੇ ਇਹ ਕਰੋ। ਨਾਜ਼ੀਆ ਔਰ ਇਮਰਾਨ ਰਲ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਆ। ਫਿਰ ਕਹਾਣੀ ਇੱਥੇ ਹੀ ਨਹੀਂ ਖਲੋਂਦੀ ਹੈਗੀ। ਫਰਜ਼ਾਨਾ ਦਾ ਆਪਣਾ ਇੱਕ ਬॉयਫ੍ਰੈਂਡ ਹੁੰਦਾ ਵਾ ਜਿਹਦੇ ਨਾਲ ਉਹਦੇ ਤਾਲੁਕਾਤ ਹੁੰਦੇ ਆ, ਉਹਦਾ ਨਾਮ ਹੁੰਦਾ ਜੀ ਨਵੀਦ। ਫਰਜ਼ਾਨਾ ਦੇ ਮੋਬਾਈਲ ਦੇ ਵਿੱਚੋਂ ਉਹ ਵੀਡੀਓ ਨਵੀਦ ਕੱਢ ਲੈਂਦਾ ਵਾ। ਜਦੋਂ ਨਵੀਦ ਤੱਕ ਇਹ ਵੀਡੀਓ ਪਹੁੰਚਦੀ ਆ, ਫਿਰ ਬਲੈਕਮੇਲਿੰਗ ਵਾਲੇ 3 ਬੰਦੇ ਹੋ ਜਾਂਦੇ ਆ। ਸਭ ਤੋਂ ਪਹਿਲੇ ਮਸਰਤ ਦੀ ਸਹੇਲੀ ਨਾਜ਼ੀਆ, फिर नाजिया दा भरा इमरान, फिर मसरत दी भैन फरजाना दा बॉयफ्रेंड नवीद। ये 3 बंदे रल के इस बीबी नूं ब्लैकमेल करना शुरू कर दिंदे आ। ਇਹ ਸਾਰੀਆਂ ਗੱਲਾਂ ਜਦੋਂ ਲਿਆਕਤ ਨਾਈ ਨੂੰ ਪਤਾ ਲੱਗਦੀਆਂ ਵਾ, ਜਿਹੜਾ ਪਹਿਲੇ ਦਿਨ ਪੇਪਰ ਦੇਣ ਵਾਸਤੇ ਨਾਲ ਜਾਂਦਾ ਵਾ ਕਿ ਸਾਡਾ ਤਾਂ ਰੌਲਾ ਹੁਣ ਪਿੰਡ ਦੇ ਵਿੱਚ ਪੈ ਗਿਆ ਵਾ। ਇਹ ਖੁਫੀਆ ਤੌਰ ਤੇ 11 ਅਗਸਤ 2025 ਨੂੰ ਕੋਰਟ ਮੈਰਿਜ ਕਰ ਲੈਂਦੇ ਆ ਤਾਂ ਕਿ ਇਸ ਬਰਬਾਦੀ ਤੋਂ ਅਸੀਂ ਬਚ ਸਕੀਏ। ਲੇਕਿਨ ਇਹ ਬਰਬਾਦੀ ਇਹਨਾਂ ਦਾ ਪਿੱਛਾ ਨਹੀਂ ਛੱਡਦੀ, ਇਹ ਇਹਨਾਂ ਦੇ ਨਾਲ ਨਾਲ ਰਹਿੰਦੀ ਆ। ਆਖਰਕਾਰ ਲਿਆਕਤ ਨੇ 11 ਅਗਸਤ 2025 ਦੇ ਵਿੱਚ ਕੋਰਟ ਮੈਰਿਜ ਤਾਂ ਕਰ ਲਈ, ਲੇਕਿਨ ਥੋੜ੍ਹੇ ਦਿਨਾਂ ਬਾਅਦ ਉਸ ਕੁੜੀ ਮਸਰਤ ਬੀਬੀ ਲੇਡੀ ਕਾਂਸਟੇਬਲ ਤੋਂ ਮੂੰਹ ਫੇਰ ਕੇ ਸਾਈਡ 'ਤੇ ਹੋ ਗਿਆ ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ। ਇਸ ਸਾਰੀ ਸੂਰਤ ਹਾਲ ਨੂੰ ਦੇਖਦੇ ਹੋਇਆ ਮਸਰਤ ਬੀਬੀ ਤਲਾਕ ਲੈ ਲੈਂਦੀ ਆ। ਤਲਾਕ ਲੈਣ ਤੋਂ ਬਾਅਦ ਮਸਰਤ ਬੀਬੀ ਦੀ ਅੱਗੇ ਮੰਗਣੀ ਹੋ ਜਾਂਦੀ ਆ। ਹੁਣ ਬਲੈਕਮੇਲ ਕਰਨ ਵਾਲੇ 3 ਤੋਂ 4 ਹੋ ਜਾਂਦੇ ਆ। ਲਿਆਕਤ ਵੀ ਉਹਨਾਂ ਦੇ ਨਾਲ ਰਲ ਕੇ ਬਲੈਕਮੇਲਿੰਗ ਸ਼ੁਰੂ ਕਰ ਦਿੰਦਾ ਵਾ। ਜਦੋਂ ਉਹ ਵੀਡੀਓ ਜਿੱਥੇ ਮਸਰਤ ਬੀਬੀ ਦੀ ਮੰਗਣੀ ਹੋਈ ਹੁੰਦੀ ਆ ਉਹਨਾਂ ਤੱਕ ਪਹੁੰਚਦੀ ਆ ਤੇ ਮੰਗਣੀ ਟੁੱਟ ਜਾਂਦੀ ਆ। ਹੁਣ ਤੁਸੀਂ ਦੱਸਣਾ ਕਿ ਮਸਰਤ ਇਕਬਾਲ ਨੂੰ ਕਿੰਨੇ ਲੋਕਾਂ ਨੇ ਮਜਬੂਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਵੇ। ਕਿੰਨੀ ਜ਼ਹਿਨੀ ਕੋਫਤ ਦੇ ਵਿੱਚੋਂ ਗੁਜ਼ਰ ਰਹੀ ਹੋਣੀ ਆ ਉਹ ਮਸਰਤ ਇਕਬਾਲ, ਜਿਹਨੇ ਕਣਕ ਦੇ ਵਿੱਚ ਪਾਣ ਵਾਲੀਆਂ ਗੋਲੀਆਂ ਖਾ ਕੇ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਿਆ।
ਪੁਲਿਸ ਦੀ ਇੱਥੇ ਇੱਕ ਅੱਛੀ ਕਾਵਸ਼ ਵੀ ਸਾਨੂੰ ਨਜ਼ਰ ਆਈ ਆ। ਉੱਥੇ ਐਸਐਚਓ ਤਰਖਾਣੀ ਲੱਗਾ ਹੋਇਆ ਮੁਜ਼ੰਮਲ ਚੀਮਾ, ਜਦੋਂ ਉਹਨੂੰ ਪਤਾ ਲੱਗਾ ਸਾਡੀ ਲੇਡੀ ਕਾਂਸਟੇਬਲ ਨੇ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਿਆ, ਆਪਣੀ ਟੀਮ ਦੇ ਨਾਲ ਮੌਕੇ ਤੇ ਜਾਂਦਾ ਵਾ। ਲਵਾਹੇ ਯਕੀਨ ਕਹਿੰਦੇ ਆ ਕਿ ਅਸੀਂ ਮੁਕੱਦਮਾ ਦਰਜ ਨਹੀਂ ਕਰਵਾਉਣਾ। ਪੁਲਿਸ ਇਸ ਧੀ ਨੂੰ ਆਪਣੀ ਧੀ ਸਮਝਦੇ ਹੋਇਆ ਮੁਕੱਦਮਾ ਦਰਜ ਕਰਦੀ ਆ। ਨਾ ਸਿਰਫ ਮੁਕੱਦਮਾ ਦਰਜ ਕਰਦੀ ਆ ਬਲਕਿ ਸਾਰੇ ਸਫਾਕ ਮੁਲਜ਼ਮਾਨ, ਮੈਂ ਇਹਨਾਂ ਦੇ ਨਾਮ ਦੁਬਾਰਾ ਲੈ ਲੈਣਾ ਵਾ। ਲਿਆਕਤ ਨਾਈ ਸਭ ਤੋਂ ਪਹਿਲੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ, ਜਿਹੜਾ ਲੇਡੀ ਕਾਂਸਟੇਬਲ ਮਸਰਤ ਇਕਬਾਲ ਦਾ ਸਾਬਕਾ ਸ਼ੌਹਰ ਹੁੰਦਾ ਵਾ। ਉਸ ਤੋਂ ਬਾਅਦ ਮਸਰਤ ਇਕਬਾਲ ਦੀ ਸਹੇਲੀ, ਜਿਹਨੂੰ ਕਿਹਾ ਗਿਆ ਸੀ ਆ ਫੜ ਮੇਰਾ ਮੋਬਾਈਲ ਤੇ ਮੇਰੀ ਫੋਟੋ ਬਣਾ ਦੇ, ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ। ਫਿਰ ਇਹਦੇ ਭਰਾ ਇਮਰਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ। ਫਿਰ ਮਸਰਤ ਬੀਬੀ ਦੀ ਭੈਣ ਫਰਜ਼ਾਨਾ ਦੇ ਬॉयਫ੍ਰੈਂਡ ਨਵੀਦ ਨੂੰ ਗ੍ਰਿਫਤਾਰ ਕਰਕੇ ਪਾਬੰਦੇ ਸਲਾਸਲ ਕੀਤਾ ਜਾਂਦਾ ਵਾ। ਪੁਲਿਸ ਦਾ ਇਹ ਕਹਿਣਾ ਵਾ ਕਿ ਇਸ ਕੇਸ ਦੇ ਵਿੱਚ ਮੁਕੰਮਲ ਇਨਸਾਫ ਕੀਤਾ ਜਾਏਗਾ। ਜਿਹੜਾ ਬੰਦਾ ਜਿੰਨਾ ਕਸੂਰਵਾਰ ਹੋਏਗਾ ਉਹਨੂੰ ਉਹਦੀ ਓਨੀ ਸਜ਼ਾ ਦਿੱਤੀ ਜਾਏਗੀ। ਇਹ ਹੁੰਦਾ ਵਾ ਜਦੋਂ ਕਿਸੇ ਬਗਾਨੇ ਦੀ ਧੀ ਨੂੰ ਆਪਣੀ ਧੀ ਸਮਝੋ। ਫੈਸਲਾਬਾਦ ਪੁਲਿਸ ਨੇ, ਤਰਖਾਣੀ ਪੁਲਿਸ ਨੇ ਇਸ ਲੇਡੀ ਕਾਂਸਟੇਬਲ ਨੂੰ ਆਪਣੀ ਧੀ ਸਮਝ ਕੇ ਆਪਣੀ ਮਦਈਅਤ ਦੇ ਵਿੱਚ ਮੁਕੱਦਮਾ ਵੀ ਦਿੱਤਾ ਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਹੁਣ ਇਹਨਾਂ ਦੇ ਮੋਬਾਈਲ ਉਸ ਏਜੰਸੀ ਨੂੰ ਭੇਜੇ ਜਾਣਗੇ ਜਿਹੜੀ ਏਜੰਸੀ ਦਾ ਨਾਮ ਹੈ NCCIA। ਉਹ ਵੀ ਇਹਨਾਂ ਦੇ ਖਿਲਾਫ ਪ੍ਰੋਪਰ ਕਾਰਵਾਈ ਕਰੇਗੀ। ਬਹੁਤ ਸ਼ੁਕਰੀਆ।